ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਹੈ ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਤੋਂ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਜਦੋਂ ਅਮਰੀਕਾ 'ਚ 16 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 17 ਜੁਲਾਈ 2026 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਪੰਜਾਬੀ ਰੇਡੀਓ USA ਦੇ ਫ੍ਰੈਸਨੋ कैलिफोर्निया स्टूडियोज से। ये खबर हफ्ते पाई जान मंडे टू फ्राइडे अमरीका मुजब और ट्यूसडे टू सैटरडे पाकिस्तान और इंडिया मुजब असीं तुहाडे लैके हाज़र हुंदे ते जे इन्हां खबरां नूं स्पॉन्सर करना होए ते साडा टेलीफोन नंबर है जी 408 272 5200 4082725200। ਵਾਦੀਆਂ ਖਬਰਾਂ ਲੈ ਪਾਕਿਸਤਾਨ ਦਾ ਆਖਣਾ ਹੈ ਕਿ ਅਸੀਂ ਈਰਾਨ ਅਮਰੀਕਾ ਗੱਲਬਾਤ ਕਰਾਉਣ ਤੋਂ ਹੱਥ ਨਹੀਂ ਚੱਕੇ। ਦੂਜੇ ਪਾਸੇ ਰਾਊਟਰਸ ਦਾ ਦਾਅਵਾ ਹੈ ਕਿ ਪਾਕਿਸਤਾਨ ਨੇ ਈਰਾਨ ਨੂੰ ਦੱਸ ਦਿੱਤਾ ਹੈ ਕਿ ਸਾਊਦੀ ਅਰਬ ਤੇ ਹਮਲਾ ਸਾਡੀ ਰੈੱਡ ਲਾਈਨ ਹੈ। जी बिल्कुल। ये पाकिस्तानी फॉरेन ऑफिस वालों हफ्तावार प्रेस ब्रीफिंग है जिहड़ी ਉਹ ਚੱਲ ਰਹੀ ਸੀਗੀ ਔਰ ਇਸ ਹਫਤਾਵਾਰ ਪ੍ਰੈਸ ਬਰੀਫਿੰਗ ਦੇ ਵਿੱਚ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਤਾਹਰ ਅੰਦਰਾਬੀ ਨੇ ਜਿਹੜੇ ਉਹਨਾਂ ਨੇ ਗੱਲਬਾਤ ਕਰਦਿਆਂ ਆਖਿਆ ਹੈ ਕਿ ਜੀ ਹਾਲਾਤ ਅਮਰੀਕਾ ਇਰਾਨ ਲੜਾਈ ਦੇ ਨੇ ਜਿਹੜੇ ਉਹ ਖਤਰਨਾਕ ਨੇ। ਪਾਰਾ ਤਾਂ ਨੂੰ ਹੀ ਜਾ ਰਿਹਾ ਹੈ, ਦਿਨ ਬਦਿਨ ਜਿਹੜਾ ਉਹ ਹੰਗਾਮਾ ਵਧ ਰਿਹਾ, ਪਰ ਇਹਦਾ ਇਹ ਮਤਲਬ ਨਹੀਂਗਾ ਹੈ ਕਿ ਅਸੀਂ ਵੀ ਹੱਥ ਖੜੇ ਕਰ ਦਿੱਤੇ ਨੇ ਕਿ ਠੀਕ ਹੈ ਫਿਰ ਆਪਸ ਚ ਨਿਬੜ ਤਿਬੜ ਲਓ। ਉਹਨਾਂ ਆਖਿਆ ਹਰ ਮਾਮਲਾ ਹਰ ਮਸਲਾ ਜਿਹੜਾ ਉਹ ਗੱਲਬਾਤ ਦੇ ਨਾਲ ਨਿਬੜਦਾ ਹੈ। ਈਰਾਨ ਔਰ ਅਮਰੀਕਾ ਨੂੰ ਇਹ ਪਾਕਿਸਤਾਨ ਦੀ ਸਰਕਾਰੀ ਸਟੇਟਮੈਂਟ ਹੈ, ਈਰਾਨ ਔਰ ਅਮਰੀਕਾ ਨੂੰ ਆ ਜਾ ਕੇ ਗੱਲਬਾਤ ਦੀ ਟੇਬਲ ਤੇ ਆਉਣਾ ਹੀ ਪੈਣਾ ਹੈ। ਇਹਨਾਂ ਨੂੰ ਬਹਿ ਕੇ ਮਸਲੇ ਹੱਲ ਕਰਨੇ ਹੀ ਪੈਣੇ ਆ, ਇੱਕ ਦੂਜੇ ਦੀ ਸੁਣਨੀ ਪੈਣੀ ਹੈ, ਦੱਸਣੀ ਪੈਣੀ ਹੈ। ਸੋ ਅਸੀਂ ਹੱਥ ਖੜੇ ਨਹੀਂ ਕੀਤੇ, ਅਸੀਂ ਮਜਮਾਨੀ ਕਰਨ ਨੂੰ ਤਿਆਰ ਹਾਂ। ਦੂਸਰੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਪਾਕਿਸਤਾਨ ਨੇ ਜ਼ਾਹਿਰ ਹੈ ਕਿ ਫੌਜ ਹੈ ਜਿਹੜੀ ਉਹ ਸਾਊਦੀ ਅਰਬ ਚ ਲਾਈ ਸੀਗੀ ਹੌਸੀ ਬਾਗੀਆਂ ਵੱਲੋਂ ਹਮਲਿਆਂ ਤੋਂ ਬਾਅਦ। ਰਾਊਟਰਸ ਨੇ ਪਾਕਿਸਤਾਨੀ ਜ਼ਰੀਏ ਜਿਨ੍ਹਾਂ ਨੇ ਆਖਿਆ ਕਿ ਸਾਡਾ ਨਾਂ ਜ਼ਾਹਰ ਨਾ ਕਰਨਾ, ਉਹਨਾਂ ਵੱਲੋਂ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਈਰਾਨ ਨੂੰ, ਪਾਕਿਸਤਾਨ ਤੋਂ ਸਿਰਫ ਪਾਕਿਸਤਾਨ ਨਹੀਂ ਆਲਾ ਫੌਜੀ ਜਿਹੜੇ ਨੇ ਜਾਂ ਕਹਿ ਲਵੋ ਕਿ ਫੌਜ ਮੁਖੀ ਲੈਵਲ ਤੱਕ ਦੀ ਗੱਲ ਆ ਔਰ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਤੱਕ ਦੀ ਗੱਲ ਆ, ਈਰਾਨ ਨੂੰ ਦੋ ਤੋਂ ਕਹਿਤਾ ਕਿ ਬੀਬਾ ਸੋਹਣਿਆ ਇੱਥੇ ਤੱਕ ਹੀ ਹੁਣ ਤੇਰੀ ਲੜਾਈ ਜਿਹੜੀ ਉਹਦੀ ਲਪੇਟ 'ਚ ਅਸੀਂ ਆਉਣ ਡੇ। ਸਾਡੀ ਫੌਜ ਹੈ ਸਾਊਦੀ ਅਰਬ, ਅਸੀਂ ਉਹਨਾਂ ਦੇ ਨਾਲ ਸਮਝੌਤਾ ਕੀਤਾ, ਸਾਊਦੀ ਅਰਬ ਸਾਡੀ ਰੈੱਡ ਲਾਈਨ ਆ। ਹੁਣ ਤੇਰੇ ਹਾਮੀ ਹੋਸੀ ਉਧਰ ਨੂੰ ਮੂੰਹ ਕਰਨ ਜਾਂ ਕੋਈ ਹੋਰ ਕਰੇ ਤੇ ਸਮਝੋ ਕਿ ਉਹ ਉਧਰ ਨੂੰ ਨਹੀਂ, ਉਹ ਸਾਡੇ ਵੱਲ ਨੂੰ ਮੂੰਹ ਆ ਔਰ ਸਾਡੇ ਵੱਲ ਹੁਣ ਜਿਹੜਾ ਆਇਆ ਉਹਨੂੰ ਅਸੀਂ ਦੱਸਦੇ ਆ ਜੇ ਕਿ ਸਾਊਦੀ ਅਰਬ ਜਿਹੜੀ ਉਹ ਸਾਡੀ ਰੈੱਡ ਲਾਈਨ ਆ। ਰਾਊਟਰਸ ਨਿਊਜ਼ ਏਜੰਸੀ ਦਾ ਇਹ ਦਾਅਵਾ ਹੈ ਕਿ ਯਮਨ ਜਿੱਥੋਂ ਸਰਹੱਦ ਤੋਂ ਸਾਊਦੀ ਅਰਬ ਵੱਲ ਹਮਲਾ ਹੋਇਆ ਉਹ ਪੂਰੇ ਯਮਨ ਦੇ ਬਾਰਡਰ ਤੇ ਪਾਕਿਸਤਾਨ ਨੇ ਆਪਣੀ ਫੌਜ ਖੜੀ ਕਰਤੀ। ਯਾਨੀ ਸਾਊਦੀ ਅਰਬ ਦਾ ਔਰ ਯਮਨ ਦਾ ਬਾਰਡਰ ਜਿਹੜਾ ਨਾਲ ਜੁੜਦਾ ਆ ਉਹ ਸਾਰੇ ਬਾਰਡਰ ਦੇ ਉੱਤੇ ਪਾਕਿਸਤਾਨੀ ਫੌਜ ਨੂੰ ਚੁਕੰਨਿਆ ਕਰਕੇ ਖੜਾ ਕਰ ਦਿੱਤਾ ਹੈ। ਉਹੀ ਪਾਕਿਸਤਾਨੀ ਫੌਜ ਜਿਹੜੀ ਸਾਊਦੀ ਅਰਬ ਦੇ ਵਿੱਚ ਉੱਥੇ ਡਿਫੈਂਸ ਸਮਝੌਤੇ ਦੇ ਤਹਿਤ ਲਾਈ ਗਈ ਸੀਗੀ। ਹੁਣ ਹੌਸੀ ਬਾਗੀਆਂ ਦਾ ਕਿਸੇ ਹੋਰ ਨਾਲ ਨਹੀਂ, ਸਮਝ ਲਓ ਕਿ ਸਿੱਧਾ ਪਾਕਿਸਤਾਨ ਦੇ ਨਾਲ ਅਣਬਣ ਜਿਹੜੀ ਹੋਣੀ ਔਰ ਆ ਜਾ ਕੇ ਪ੍ਰੌਕਸੀ ਤੇ ਈਰਾਨ ਦੀ ਹੈ। ਹੁਣ ਇੱਥੇ ਪਾਕਿਸਤਾਨ ਜਿਹੜਾ ਉਹ ਸਿੱਧਾ ਹੋ ਗਿਆ। ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲੇ ਨੇ ਜਿਹੜੇ ਕਿਹੜੇ ਰੂਪ ਧਾਰਦੇ ਨੇ ਤੇ ਜੇ ਕੋਈ ਛੇੜਛਾੜ ਇਹੋ ਜਿਹੀ ਹੋ ਜਾਂਦੀ ਹੈ ਤੇ ਫਿਰ ਨਾ ਚਾਹੁੰਦੇ ਆਏ ਵੀ ਸਮਝ ਲਓ ਕਿ ਹੌਸੀਆਂ ਨੂੰ ਪਾਕਿਸਤਾਨ ਜਵਾਬ ਦਿੰਦਾ ਹੈ, ਉਧਰੋਂ ਵੀ ਹਮਲੇ ਸ਼ੁਰੂ ਹੋ ਜਾਂਦੇ ਨੇ, ਈਰਾਨ ਦੀ ਵੀ ਮੁਖਾਲਫਤ ਆ ਜਾਂਦੀ ਹੈ ਤੇ ਇਸ ਜੰਗ ਦੀ ਲਪੇਟ 'ਚ ਹਜੇ ਤੱਕ ਜਿਹੜਾ ਪਾਕਿਸਤਾਨ ਬਚੀ ਆਉਣ ਡਿਆ ਸੀਗਾ ਉਹ ਹਿੱਸਾ ਬਣ ਗਿਆ। ਬਰਤਾਨੀਆ ਨੇ ਰੇਪ ਦੇ ਮੁਜਰਮ ਸ਼ਬੀਰ ਅਹਿਮਦ ਨੂੰ ਪਾਕਿਸਤਾਨ ਡੀਪੋਰਟ ਕੀਤਾ, ਪਰ ਪਾਕਿਸਤਾਨ ਦਾ ਆਖਣਾ ਹੈ ਕਿ ਇਹ ਤੁਹਾਡਾ ਆਪਣਾ ਅੰਦਰੂਨੀ ਮਾਮਲਾ ਹੈਗਾ, ਇਹਨੂੰ ਅਸੀਂ ਨਹੀਂ ਰੱਖਣਾ। ਜੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਇਹ ਕੰਮ ਉਦੋਂ ਕੀਤਾ ਜਦੋਂ ਇਹ ਮਾਮਲਾ ਪ੍ਰਵੀਨ ਬੜਾ ਮਸਲਾ ਬਣਿਆ ਹੈ। ਉੱਥੇ ਨਿੱਕੀ ਉਮਰ ਦੀਆਂ ਬੱਚੀਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਬਲਾਤਕਾਰ ਦੇ ਬਹੁਤ ਸਾਰੇ ਮਾਮਲੇ ਜਿਹੜੇ ਸਾਹਮਣੇ ਆਏ ਔਰ ਉਹਦਾ ਹਿੱਸਾ ਉਸ ਗੈਂਗ ਦਾ ਇਹ ਬੰਦਾ ਵੀ ਰਿਹਾ। ਇੱਕ ਵਾਰ ਨਹੀਂ ਦੋ ਵਾਰਾਂ ਹੋਇਆ। ਫਿਰ ਇਹਨੇ ਅਪੀਲ ਦੇ ਵਿੱਚ ਜਾ ਕੇ ਆਖਿਆ ਕਿ ਮੇਰੇ ਧਰਮ ਦੇ ਮਾਮਲੇ ਦੇ ਉੱਤੇ ਮੇਰੇ ਨਾਲ ਜੱਜ ਜਿਹੜੇ ਸਨ ਉਹਨਾਂ ਨੇ ਨਫ਼ਰਤ ਕਰਦੇ ਹੋਏ ਫੈਸਲੇ ਦਿੱਤੇ ਜਿਹੜੇ ਕਿ ਮੇਰੀਆਂ ਸਜ਼ਾਵਾਂ ਬਣਦੀਆਂ ਨਹੀਂ ਸੀਗੀਆਂ। ਹੁਣ ਜਦੋਂ ਰਿਹਾਈ ਹੋਈ ਤੇ ਉਹ ਵਿਕਟਮ ਸਨ ਜਿਹੜੇ ਉਹਨਾਂ ਆਖਿਆ ਇਹ ਕੀ ਮਾਮਲਾ ਬਣ ਗਿਆ। ਬਰਤਾਨੀਆ ਨੇ ਆਖਿਆ ਕਿ ਇਸ ਬੰਦੇ ਨੂੰ ਪਾਕਿਸਤਾਨ ਡੀਪੋਰਟ ਕਰੋ। ਹੁਣ ਇਹ ਬੰਦਾ 1970 ਤੋਂ ਪਹਿਲਾਂ ਦਾ ਬਰਤਾਨੀਆ ਗਿਆ, ਉਦੋਂ ਨਾ ਪਾਕਿਸਤਾਨ ਦਾ ਪਾਸਪੋਰਟ ਦਾ ਨਾ ਬਾਕੀ ਵੀਜ਼ੇ ਵੂਜ਼ੇ ਦੀ ਲੋੜ ਨਹੀਂ ਸੀਗੀ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਜਦੋਂ ਵੰਡ ਹੋਈ ਉਸ ਤੋਂ ਬਾਅਦ ਜਿਹੜੇ ਬ੍ਰਿਟਿਸ਼ ਲਾਅ ਸਨ ਕਿ ਜਿਹੜੇ ਇੱਥੇ ਆ ਕੇ ਵਸ ਗਏ ਉਹਨਾਂ ਨੂੰ ਸ਼ਹਿਰੀ ਬਣਾ ਦੇਵਾਂਗੇ, ਉਹਦੇ ਤਹਿਤ ਗਿਆ। ਨੰਬਰ 2, ਜੇ ਤੁਸੀਂ ਇਹਨੂੰ ਪਾਕਿਸਤਾਨੀ ਡਿਕਲੇਅਰ ਕਰਦੇ ਜੇ ਔਰ ਇਹ ਵੀ ਖੁਦ ਨੂੰ ਪਾਕਿਸਤਾਨੀ ਕਹਿੰਦਾ ਤੇ ਪਾਕਿਸਤਾਨ ਦਾ ਮੁਜਰਮਾਂ ਦੇ ਮਾਮਲੇ ਦੇ ਉੱਤੇ ਤੁਹਾਡੇ ਅੱਗੇ ਇੱਕ MOU ਪਿਆ, ਇੱਕ ਸਮਝੌਤਾ ਪਿਆ, ਉਹਨੂੰ ਸਾਈਨ ਕਰੋ। ਠੀਕ ਹੈ। ਸਮਝੌਤਾ ਸਾਈਨ ਹੋਣ ਦਾ ਮਤਲਬ ਇਹ ਹੈ ਕਿ ਇਮਰਾਨ ਖਾਨ ਦੇ ਜਿੰਨੇ ਹਾਮੀ ਇਸ ਵੇਲੇ ਬਰਤਾਨੀਆ UK ਦੇ ਵਿੱਚ ਲੁਕੇ ਪਏ ਨੇ ਉਹ ਸਾਰੇ ਪਹਿਲਾਂ ਸਾਨੂੰ ਦਵੋ, ਉਹ ਪਹਿਲਾਂ ਦਵੋ, ਫੇਰ ਇਹ ਬੰਦਾ ਲਾਂਗੇ। ਸੋ ਇਹ ਮਾਮਲਾ, ਇਹ ਮਸਲਾ ਜਿਹੜਾ ਚੱਲਣ ਡਿਆ ਜਿਹਦੇ ਕਾਰਨ ਪਾਕਿਸਤਾਨ ਨੇ ਕਿ ਅਸੀਂ ਇਹ ਬੰਦਾ ਨਹੀਂ ਲੈਣਾ, ਇਹ ਤੁਹਾਡੇ ਅੰਦਰ ਦਾ ਮਾਮਲਾ, ਤੁਹਾਡੇ ਮੁਲਕ 'ਚ ਜੁਰਮ ਹੋਇਆ ਆ, ਉੱਥੇ ਇਹਨੇ ਜੁਰਮ ਕੀਤਾ, ਫਾਇਲ ਲਾ ਦਿਓ ਸਾਡੇ ਵੱਲੋਂ, ਅਸੀਂ ਨਹੀਂ ਜੀ ਰੱਖਣਾ। ਨਾਨ ਲਾਉਣ ਵਾਲਿਆਂ ਦੀ ਯੂਨੀਅਨ ਦਾ ਆਖਣਾ ਹੈ ਕਿ ਸਰਕਾਰ ਪੰਜਾਬ ਭਰ 'ਚ ਰੋਟੀ ਤੇ ਨਾਨ ਦਾ ਮੁੱਲ ਵਧਾਏ। ਕੀ ਰੌਲਾ ਹੈ?
ਰੌਲਾ ਇਹ ਆ ਕਿ ਸਰਕਾਰ ਨੇ ਪੰਜਾਬ ਸਰਕਾਰ ਨੇ ਫੁਰਤੀ ਮਾਰੀ ਔਰ ਪ੍ਰਾਈਵੇਟ ਕੰਪਨੀਆਂ ਦੇ ਰਾਹੀਂ ਇਹਨਾਂ ਨੇ ਕਿਸਾਨਾਂ ਤੋਂ ਕਣਕ 3500 ਰੁਪਏ ਮਣ ਦੇ ਹਿਸਾਬ ਦੇ ਨਾਲ ਖਰੀਦੀ। ਠੀਕ ਹੈ ਨਾ। ਉਸ ਤੋਂ ਬਾਅਦ ਹੁਣ ਜਿਹੜੇ ਕਣਕ ਦਾ ਮੁੱਲ ਹੈ ਉਹਨੂੰ ਲੈ ਕੇ, ਆਟੇ ਦੇ ਮੁੱਲ ਨੂੰ ਲੈ ਕੇ ਇਹ ਨਾਨ ਬਾਈ ਨੇ ਜਿਹੜੇ, ਅੱਛਾ ਫਿਰ ਇੱਥੇ ਇਹ ਵੀ ਦੱਸਦਾ ਜਾਵਾਂ, ਪਾਕਿਸਤਾਨ 'ਚ ਔਰ ਖਾਸ ਕਰ ਪੰਜਾਬ 'ਚ ਸਰਕਾਰੀ ਮੁੱਲ ਹੈ ਨਾ ਜਿਹੜਾ ਪ੍ਰਮੀਨ ਰੋਟੀ ਦਾ, ਉਹ ਹੈ 14 ਰੁਪਏ। ਯਾਨੀ ਸਰਕਾਰੀ ਮੁੱਲ ਦੇ ਉੱਤੇ ਰੋਟੀ ਜਿਹੜੇ ਰੈਸਟੋਰੈਂਟ ਜਾਂ ਹੋਟਲ ਜਾਂ ਤੰਦੂਰ ਵੇਚਦੇ ਨੇ ਉਹ 14 ਰੁਪਏ ਦੀ ਵੇਚਣਗੇ। ਪੇੜੇ ਦਾ ਜਿਹੜਾ ਵਜ਼ਨ ਆ ਉਹ ਘੱਟੋ ਘੱਟ 100 ਗ੍ਰਾਮ ਹੋਏਗਾ, ਉਹਦੀ ਜਿਹੜੀ ਰੋਟੀ ਹੈ ਉਹ 14 ਰੁਪਈਆਂ ਦੀ ਹੋਏਗੀ। ਅੱਛਾ ਅੱਗੇ ਤੁਰੋ, ਰੋਟੀ ਸਰਕਾਰ ਵੱਲੋਂ 14 ਦੀ ਹੈ ਤੇ ਵਿਕ ਕਿੰਨੇ ਦੀ ਰਹੀ ਹੈ? 18 ਤੋਂ 20 ਰੁਪਈਆਂ ਦੀ। ਅੱਛਾ ਮਤਲਬ 14 ਦੀ ਤਾਂ ਕਿਤੇ ਲੱਭ ਹੀ ਨਹੀਂ ਰਹੀ, ਚੋਕਰ ਦੀ ਨਹੀਂ ਲੱਭ ਰਹੀ। ਸੋ 18 ਤੋਂ 20 ਰੁਪਈਆਂ ਦੀ ਇਹ ਜਿਹੜੀ ਰੋਟੀ ਵਿਕ ਰਹੀ ਹੈ, ਉਹਦੇ ਤੇ ਵੀ ਹੁਣ ਇਹ ਨਾਨ ਬਾਈ ਨੇ ਜਿਹੜੇ ਇਹ ਕਹਿੰਦੇ ਨੇ, ਜਾਂ ਨਾਨਾ ਵਾਲੇ ਕਹਿੰਦੇ ਨੇ, ਜਾਂ ਇਹਨਾਂ ਦੀ ਯੂਨੀਅਨ ਵਾਲੇ ਕਹਿੰਦੇ ਨੇ ਕਿ ਸਾਨੂੰ ਇਜਾਜ਼ਤ ਦਿੱਤੀ ਜਾਏ ਕਿ ਅਸੀਂ ਰੋਟੀ 25 ਰੁਪਏ ਦੀ ਵੇਚੀਏ। ਠੀਕ ਹੈ। 25 ਰੁਪਏ ਦੀ ਕਿਉਂ ਵੇਚੋ ਜੀ? ਵੇਖੋ ਜੀ, ਸਰਕਾਰ ਨੇ ਕਣਕ ਆ ਜਿਹੜੀ ਉਹ 4500 ਰੁਪਏ ਮਣ ਕਰਤੀ। ਕਣਕ 4500 ਰੁਪਏ ਮਣ ਲੱਭ ਰਹੀ ਹੈ। 15 ਕਿਲੋ ਆਟੇ ਦਾ ਥੈਲਾ 2000 ਰੁਪਏ ਦਾ ਲੱਭ ਰਿਹਾ ਹੈ। ਫਿਰ ਜਿਹੜਾ ਕਹਿ ਲਵੋ ਕਿ ਅੱਗੇ ਇਹਨਾਂ ਨੇ ਆਖਿਆ ਕਿ LPG ਗੈਸ ਜਿਹਦੇ ਨਾਲ ਤੰਦੂਰ ਬਲਦੇ ਨੇ ਉਹ 400 ਰੁਪਏ ਦੀ ਕਿਲੋ ਲੱਭਣ ਡਈ ਹੈ। ਖੰਡ ਦਾ ਮੁੱਲ ਵੀ ਤਾਂ ਜਾਣਦੀਆਂ ਇਤਲਾਵਾਂ ਆਉਂਦੀਆਂ। ਇਹਨਾਂ ਹਾਲਾਤਾਂ 'ਚ ਤੁਸੀਂ 4500 ਨੂੰ ਮਣ ਕਣਕ ਲੈ ਕੇ ਫਿਰ ਉਹ ਪਿਆ ਕੇ ਫਿਰ ਉਹਦਾ ਆਟਾ ਕੱਢ ਕੇ ਕਿੱਦਾਂ 14 ਰੁਪਈਆਂ ਦੀ ਰੋਟੀ ਦੋਗੇ? ਪਹਿਲਾਂ ਵੀ ਨਹੀਂ ਲੱਭਣ ਡਈ, 20 ਦੀ ਵੀ ਉਹ ਕਹਿਣ ਦੇ ਨਹੀਂ ਪੁੱਗਣ ਡਈ। ਇਸ ਕਰਕੇ ਸਾਨੂੰ ਸਰਕਾਰੀ ਤੌਰ ਤੇ 25 ਰੁਪਏ ਕਰਨ ਦੀ ਇਜਾਜ਼ਤ ਦਿੱਤੀ ਜਾਏ। ਇਹ ਜਿਹੜਾ 14 ਤੋਂ ਬਾਅਦ 18 ਤੋਂ 20 ਰੁਪਈਆਂ ਦੀ ਰੋਟੀ ਵਿਕਣ ਡਈ, ਇਹ ਵੀ ਮਨਮਾਣੇ ਵਾਅਦੇ ਨੇ। ਸਰਕਾਰ ਕੁਛ ਨਹੀਂ ਕਰ ਸਕ ਰਹੀ। ਉਹ ਹੜਤਾਲ ਕਰ ਦਿੰਦੇ ਨੇ ਕਿ ਠੀਕ ਹੈ ਜੀ, ਇਸ ਮੁੱਲ ਦੇ ਉੱਤੇ ਤੁਸੀਂ ਆਪ ਆਪਣੇ ਤੰਦੂਰ ਲਾ ਲਓ, ਸਰਕਾਰੀ ਸਰਪ੍ਰਸਤੀ 'ਚ ਵੇਚ ਲਵੋ, ਸਾਨੂੰ ਜੋ ਦੇਣ ਦੇ ਜੀ ਅਸੀਂ ਤੇ ਨਿਆਣੇ ਦੀ ਰੋਟੀ ਦੇ 'ਚ ਕੱਢਣੀ, ਉਹ ਸਾਨੂੰ ਇਹ ਵਾਰਾ ਨਹੀਂ ਖਾਂਦਾ। ਪਿਸਨ ਕੌਣ ਡਿਆ? ਆਮ ਬੰਦਾ। ਸੋ ਇਹ ਰੋਟੀ ਦੀ ਬੁਰਕੀ ਹੈ ਜਿਹੜੀ, ਇਹ ਵੀ ਖੁੰਝਣ ਡਈ ਹੈ ਇਹਨਾਂ ਸਰਕਾਰੀ ਕਰਨੀਆਂ ਤੋਂ, ਜਿਹਦੇ ਵਿੱਚ ਗਰੀਬਾਂ ਦੇ ਵਾਸਤੇ ਕਿਸੇ ਕਿਸਮ ਦਾ ਕੋਈ ਸੋਚ ਨਹੀਂ ਰੱਖੀ ਗਈ। ਸਿਰਫ ਇਹ ਵੇਖਿਆ ਗਿਆ ਕਿ ਪਾਕਿਸਤਾਨੀ ਪਾਸਪੋਰਟ ਕਮਜ਼ੋਰ ਹੋ ਗਿਆ ਤੇ ਚਲੋ ਪੂਰੇ ਸੈਨੇਟ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਬਲੂ ਪਾਸਪੋਰਟ ਦੇ ਦਿਓ, ਉਹਨਾਂ ਦੇ ਵੀਜ਼ੇ ਲੱਗਣ, ਬਾਕੀ ਸਾਰੇ ਇੱਥੇ ਤੰਦੂਰ ਦੇ ਵਿੱਚ ਚਲੇ ਜਾਣ। ਔਰ ਮੁਲਕ ਨੂੰ ਤੰਦੂਰ ਔਰ ਦੋਜ਼ਖ ਬਣਾਇਆ ਕਿੰਨਾ? ਇਹਨਾਂ ਨੇ। ਸੁਣੇ ਪਾਕਿਸਤਾਨ ਭਰ 'ਚ ਤੇਲ ਦਾ ਮੁੱਲ ਰੋਜ਼ ਤੈਅ ਕਰਨ ਦੀ ਸਲਾਹ ਚੱਲ ਰਹੀ ਹੈ, ਪਰ ਪੈਟਰੋਲੀਅਮ ਐਸੋਸੀਏਸ਼ਨ ਇਹਦੇ ਤੇ ਰਾਜ਼ੀ ਹੀ ਨਹੀਂ। ਅਸਲ ਦੇ ਵਿੱਚ ਜੀ ਅਮਰੀਕਾ ਇਰਾਨ ਜੰਗ ਲੱਗਣ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਤੇਲ ਦਾ ਮੁੱਲ ਜਿਹੜਾ ਉਹ ਇੱਕ ਵਾਰ ਫਿਰ ਤਾਂ ਨੂੰ ਜਾ ਰਿਹਾ ਹੈ। ਪਾਕਿਸਤਾਨ 'ਚ ਪਹਿਲਾਂ ਪ੍ਰਵੀਨ ਕਦੀ ਮਹੀਨੇ ਬਾਅਦ ਤੇਲ ਦਾ ਮੁੱਲ ਵਾਧਾ ਹੁੰਦਾ ਸੀਗਾ, ਫਿਰ ਇਹ ਹੋਇਆ 15 ਦਿਨਾਂ ਬਾਅਦ। ਇਹ ਜਦੋਂ ਦੀ ਇਰਾਨ ਜੰਗ ਲੱਗੀ ਪਹਿਲੀ ਵਾਰ ਪਾਕਿਸਤਾਨ 'ਚ ਤੇਲ ਦਾ ਮੁੱਲ ਜਿਹੜਾ ਉਹ ਇੱਕ ਵੀਕ ਬਾਅਦ ਜੁਮੇ ਦੀ ਸ਼ਾਮ ਨੂੰ ਯਾਨੀ ਫਰਾਈਡੇ ਸ਼ੁੱਕਰਵਾਰ ਦੀ ਰਾਤ ਨੂੰ 12 ਵਜੇ ਅਨਾਉਂਸ ਕਰ ਦਿੱਤਾ ਜਾਂਦਾ। ਅਗਲੀ ਸ਼ੁੱਕਰਵਾਰ ਤੱਕ ਉਹ ਉਹੀ ਮੁੱਲ ਰਹਿੰਦਾ ਆ। ਹੁਣ ਸਰਕਾਰ ਕਹਿਣ ਡਈ ਹੈ ਕਿ ਰੋਜ਼ ਜਿਹੜਾ ਇਹਦਾ ਮੁੱਲ ਆ ਉਹਦੇ ਵਿੱਚ ਬਦਲਾਅ ਆਣ ਡਿਆ ਆ, ਅਸੀਂ ਕਿੰਨਾ ਕੁ ਸਟਾਕ ਹੈ ਜਿਹੜਾ ਵੇਖਾਂਗੇ, ਕੀ ਕਰਾਂਗੇ। ਸੋ ਉਹ ਜਮਾ ਨਫੀਆਂ ਨੂੰ ਸੁਧਾਰਨ ਵਾਸਤੇ ਇਹਨਾਂ ਨੇ ਇਹ ਆਖਿਆ ਕਿ ਜੋ ਆਲਮੀ ਮੰਡੀ 'ਚ ਰੋਜ਼ ਰੇਟ ਹੋਏਗਾ ਉਹੀ ਰੇਟ ਪਾਕਿਸਤਾਨ ਦੇ ਵਿੱਚ ਅਸੀਂ ਲਾਗੂ ਕਰਾਂਗੇ। ਪੈਟਰੋਲੀਅਮ ਐਸੋਸੀਏਸ਼ਨ ਵਾਲੇ ਕਹਿੰਦੇ ਨੇ ਜੀ ਸਾਨੂੰ ਇਹ ਕੰਮ ਨਹੀਂ ਪੁੱਗਦਾ। ਉਹਦੀ ਰੀਜ਼ਨ ਇਹ ਵੀ ਸੁਣਨ ਦੇ ਵਿੱਚ ਆ ਰਹੀ ਹੈ, ਇਸ ਮਾਮਲੇ ਦੇ ਜਿਹੜੇ ਮਾਹਿਰ ਉਹ ਦੱਸ ਰਹੇ ਆ ਕਿ ਸਰਕਾਰ ਇਕੱਠੀ 10-20 ਰੁਪਏ ਜਦੋਂ ਲੀਟਰ ਮਗਰ ਵਧਾਉਂਦੀ ਹੈ ਨਾ, ਉਹ ਰੌਲਾ ਪੈ ਜਾਂਦਾ ਹੈ ਬੜਾ, ਬੱਲੇ ਜਿਹਨੂੰ ਕਿ ਲਾਲਾ ਹੋ ਜਾਂਦੀ ਹੈ। ਏਦਾਂ ਇਹ ਕਰਨਗੇ ਕਿ ਰੋਜ਼ ਵਧਾਉਣ ਦੇ ਚੱਕਰਾਂ ਦੇ ਵਿੱਚ ਇੱਕ ਦਿਨ ਰੁਪਈਆ ਵਧਾਤਾ, ਦੂਜੇ ਦਿਨ ਚੁੱਪ ਰਹੋ, ਤੀਜੇ ਦਿਨ ਫੇਰ ਰੁਪਈਆ ਵਧਾਤਾ, ਚੌਥੇ ਦਿਨ ਫੇਰ ਚੁੱਪ ਰਹੋ, ਪੰਜਵੇਂ ਦਿਨ ਇਕੱਠੇ 2 ਰੁਪਈਏ ਵਧਾਤੇ। ਇੱਕ ਵੀਕ ਦੇ ਵਿੱਚ 5 ਰੁਪਈਏ ਰੇਟ ਤਾਂ ਜਾਏਗਾ। 15 ਦਿਨਾਂ ਦੇ ਵਿੱਚ ਇਹ ਵੇਖ ਲਵੋ ਕਿ ਤੁਸੀਂ ਇਹਨੂੰ ਅਗਰ ਅੱਧ ਵੀ ਲਾਵੋ ਤੇ ਇਹ 10 ਰੁਪਈਏ ਨੇ ਜਿਹੜੇ ਬੜੇ ਆਰਾਮ ਨਾਲ ਸਰਕਾਰ ਤਾਂ ਕਰ ਲੇਗੀ। ਆਮ ਬੰਦਾ ਇਹ ਕਹੇਗਾ ਯਾਰ ਪਹਿਲਾਂ ਰੁਪਈਆ ਮਹਿੰਗਾ ਹੋਇਆ ਸੀ, ਹੁਣ ਫੇਰ ਰੁਪਈਆ ਮਹਿੰਗਾ ਹੋਇਆ। ਇਹ ਆਪਣਾ ਆਪ ਬਚਾ ਕੇ ਨਫਸੀਆਤੀ ਤੌਰ ਤੇ, ਦਿਮਾਗੀ ਤੌਰ ਤੇ ਆਂਕੜਿਆਂ ਰਾਹੀਂ ਲੋਕਾਂ ਦੇ ਨਾਲ ਖੇਡਣ ਡੇ ਨੇ। ਤੇ ਇਹ ਹੁਣ ਉਹ ਮਾਮਲਾ ਜਿਹੜਾ ਇਹ ਉਸ ਪਾਸੇ ਨੂੰ ਤੁਰਨ ਲੱਗੇ ਨੇ, ਜਿਹਦੇ ਤੇ ਪੈਟਰੋਲੀਅਮ ਐਸੋਸੀਏਸ਼ਨ ਔਰ ਪੈਟਰੋਲ ਪੰਪਾਂ ਦੇ ਜਿਹੜੇ ਯੂਨੀਅਨਸ ਨੇ ਉਹਨਾਂ ਆਖਿਆ ਜੀ ਸਾਨੂੰ ਸਰਕਾਰ ਦਾ ਇਹ ਕੰਮ ਨਹੀਂ ਪੁੱਗਦਾ। ਹਾਲਾਂਕਿ ਲੇਵੀ ਦੀ ਮੱਦ ਵਿੱਚ ਸਰਕਾਰ ਨੇ ਜਿੰਨਾ ਲਾਇਆ ਔਰ ਜੋ ਉਹਨਾਂ ਦੇ ਮਾਰਜਨ ਨੇ ਪੰਜੇ ਘਿਓ 'ਚ ਸਿਰ ਕੜਾਈ 'ਚ ਨੇ, ਪਿਸਣ ਕਿਉਂ ਡਿਆ ਆ? ਆਮ ਬੰਦਾ ਜਿਹਦੇ ਕੋਲ ਮੋਟਰਸਾਈਕਲ ਜਿਹਨੇ ਲੀਟਰ ਪਾਉਣਾ ਜਾਣਾ ਆ ਤੇ ਵਾਪਸੀ ਤੱਕ ਕੋਈ ਪਤਾ ਨਹੀਂ, ਫਿਰ ਧੱਕਾ ਲਾ ਕੇ ਰੇਟ ਦਾ ਲਿਆਏ। ਪਾਕਿਸਤਾਨ ਵੱਲੋਂ ਸਖਤੀ ਕਰਨ ਤੋਂ ਬਾਅਦ ਡੰਕੀ ਦੇ 3 ਨਵੇਂ ਰੂਟ ਸਾਹਮਣੇ ਆਏ ਨੇ, ਸਰਕਾਰ ਵੀ ਸਿਰ ਫੜ ਕੇ ਬਹਿ ਗਈ। ਰੋਟੀ ਜਦੋਂ ਨਹੀਂ ਦੇਣੀ ਕਿਸੇ ਨੂੰ, ਰੋਜ਼ਗਾਰ ਨਹੀਂ ਦੇਣਾ, ਜਿਹੜੇ ਮਾੜਾ ਮੋਟਾ ਕਾਰੋਬਾਰ ਕਰਨ ਦੇ ਰੇੜੀ ਲਾਉਣ ਦੇ ਨੇ ਉਹਨਾਂ ਦੀਆਂ ਰੇੜੀਆਂ ਇਨਕਰੋਚਮੈਂਟ ਦੇ ਨਾਂ ਦੇ ਉੱਤੇ ਚੁੱਕ ਲਈਆਂ ਜਾਣੀਆਂ ਨੇ। ਰੋਜ਼ੀ ਕਮਾਉਣੀ ਜਦੋਂ ਔਖੀ ਹੋਏਗੀ ਤੇ ਫਿਰ ਲੋਕਾਂ ਨੇ ਇਹ ਕਹਿਣਾ ਚੱਲ ਯਾਰ ਇੱਥੇ ਭੁੱਖੇ ਮਰਨ ਦੇ ਨਾਲ ਸਮੁੰਦਰ 'ਚ ਡੁੱਬ ਕੇ ਮਰ ਜਾਣਾ ਬਿਹਤਰ ਹੈ, ਤੇ ਜੇ ਤਰ ਗਿਆ ਤੇ ਫਿਰ ਪਿਛਲੇ ਵੀ ਤਰ ਜਾਣਗੇ। ਇਹ ਉਹ ਸੋਚ ਹੈ ਜਿਹਦਾ ਕਾਰਨ ਹੁਣ ਇਹ ਸਾਰੇ ਬਾਹਰ ਜਾਂਦੇ ਨੇ। ਹੁਣ ਕੁਝ ਸਮਗਲਰ, ਇਨਸਾਨੀ ਸਮਗਲਰ ਜਾਂ ਏਜੰਟ ਫੜੇ ਗਏ ਨੇ। ਜਦੋਂ ਉਹਨਾਂ ਤੋਂ ਪੁੱਛ ਪ੍ਰਤੀਤ ਹੋਈ ਤੇ ਪਤਾ ਲੱਗਾ ਕਿ ਜੀ ਪਹਿਲਾਂ ਤੇ ਸਾਊਦੀ ਅਰਬ ਇੱਧਰ ਉੱਧਰ ਜਾਣ ਦੇ ਉੱਤੇ ਜਾਂ ਯੂਰਪ ਦੇ ਲਾਗੇ ਦੇ ਅਫਰੀਕੀ ਮੁਲਕ ਔਰ ਬਾਕੀ ਮੁਲਕ ਨੇ ਜਿਹੜੇ ਉਹਨਾਂ ਦੇ ਖਾਸ ਪੁੱਛ ਪ੍ਰਤੀਤ ਹੋ ਕੇ ਤੇ ਆਫਲੋਡਿੰਗ ਹੋਣ ਡਈ ਸੀਗੀ। ਏਜੰਟਾਂ ਨੇ ਲੱਭੇ 3 ਨਵੇਂ ਰੂਟ। ਇਹ 3 ਰੂਟ ਨੇ ਜਿਹੜੇ ਇਹ ਨੇ ਮਲਾਈਸ਼ੀਆ, ਆਜ਼ਰਬਾਈਜਾਨ, ਮਿਸਰ, ਉਜ਼ਬਕਿਸਤਾਨ, ਬੇਲਾਰੂਸ। ਹੁਣ ਹੁੰਦਾ ਪ੍ਰਵੀਨ ਕੀ ਹੈ ਕਿ ਇਹ ਜਿਹੜੇ ਏਜੰਟ ਨੇ ਇਹ ਲੋਕਾਂ ਕੋਲੋਂ ਪੈਸੇ ਲੈ ਕੇ ਵੀਜ਼ਾ ਲਵਾਉਂਦੇ ਨੇ ਮਲਾਈਸ਼ੀਆ ਦਾ।
ਠੀਕ ਹੈ। ਮਲਾਈਸ਼ੀਆ ਤੱਕ ਲੀਗਲ ਵੀਜ਼ੇ ਦੇ ਨਾਲ ਚਲੇ ਗਏ, ਫਿਰ ਉੱਥੋਂ ਇਹ ਇਹਨਾਂ ਨੂੰ ਇਜਿਪਟ, ਮਿਸਰ, ਲੀਬੀਆ, ਉੱਥੋਂ ਦੀ ਇਹ ਯੂਰਪ ਵਾੜ ਦਿੰਦੇ ਨੇ। ਇਹਨੂੰ ਕਹਿੰਦੇ ਨੇ ਕਿ ਇਹ ਸਭ ਤੋਂ ਜ਼ਰਾ ਸੇਫ ਰੂਟ ਆ, ਇਹਦੇ ਪੈਸੇ ਬਹੁਤੇ ਨੇ, ਇਹਦਾ ਮਾਰਜਨ ਬਹੁਤਾ ਹੈ ਕਿ ਮਲਾਈਸ਼ੀਆ ਦਾ ਵੀਜ਼ਾ ਲਵਾਓ, ਉੱਥੇ ਉਤਰੇ, ਉੱਥੋਂ ਅੱਗੇ ਤੋਰਤੇ ਬਾਰਡਰ ਤੱਕ ਖੜੋ ਔਰ ਉਸ ਤੋਂ ਬਾਅਦ ਯੂਰਪ ਦੇ ਵਿੱਚ ਵਾੜ ਦਿਓ ਜੀ, ਸਾਡਾ ਕੰਮ ਮੁੱਕ ਗਿਆ। ਫਿਰ ਦੂਜਾ ਰੂਟ ਹੈ ਇਸੇ ਤਰ੍ਹਾਂ ਜਿਹੜਾ ਉਹ ਹੈ ਉਜ਼ਬਕਿਸਤਾਨ ਦਾ। ਇਹਦੇ ਰਾਹੀਂ ਇਹ ਵੀਜ਼ਾ ਲਵਾਉਂਦੇ ਨੇ ਉਜ਼ਬਕਿਸਤਾਨ ਦਾ ਔਰ ਉੱਥੋਂ ਜਾ ਕੇ ਫਿਰ ਇਹ ਬੇਲਾਰੂਸ, ਪੋਲੈਂਡ, ਯੂਰਪ ਦੇ ਵਿੱਚ ਵਾੜ ਦਿੰਦੇ ਨੇ। ਆਖਿਆ ਜਾਂਦਾ ਹੈ ਕਿ ਇਹ ਪੋਲੈਂਡ ਦੀ ਜਿਹੜੀ ਸਰਹੱਦ ਆ ਜਾਂ ਬਾਰਡਰ ਆ, ਇਹ ਇੱਕ ਪੈਦਲ ਰਾਹ ਆ ਔਰ ਬਹੁਤ ਔਖਾ ਰਾਹ ਆ, ਸਮਝ ਲਓ ਮੈਕਸੀਕੋ ਅਮਰੀਕਾ ਵਾਲਾ ਮਾਮਲਾ ਜਿਹੜਾ ਉਹ ਹੈ। ਇਸੇ ਤਰ੍ਹਾਂ ਫਿਰ ਇਹ ਕਹਿੰਦੇ ਨੇ ਕਿ ਜਿਹੜਾ ਤੀਜਾ ਰੂਟ ਸਾਹਮਣੇ ਆਇਆ ਹੈ ਉਹ ਹੈ ਮੌਰੀਟਾਨੀਆ ਔਰ ਸੀਨੀਗਲ। ਇੱਥੇ ਕਸ਼ਤੀਆਂ ਦੇ ਰਾਹੀਂ ਇਹਨਾਂ ਨੂੰ ਲੈ ਕੇ ਜਾਂਦੇ ਨੇ ਔਰ ਸਪੇਨ ਦਾ ਜਿਹੜਾ ਉਹਨਾਂ ਦੇ ਕਬਜ਼ੇ 'ਚ ਆਏ ਖੁਦ ਮੁਖਤਾਰ ਜਜ਼ੀਰੇ ਨੇ ਜਿਹੜੇ ਆਪਣੇ ਕਹਿ ਲਓ ਕਿ ਇੰਡੀਪੈਂਡੈਂਟ ਨੇ, ਉਹਨਾਂ ਜਜ਼ੀਰਿਆਂ ਦੇ ਉੱਤੇ ਜਾਂ ਕੈਨਰੀ ਆਈਲੈਂਡਸ ਨੇ ਜਿਹੜੇ, ਉੱਥੇ ਇਹਨਾਂ ਨੂੰ ਮੁੰਡਿਆਂ ਨੂੰ ਜਾਂ ਜਿਹੜੇ ਵੀ ਏਜੰਟਾਂ ਦੇ ਰਾਹੀਂ ਜਾਂਦੇ ਨੇ ਇਹਨਾਂ ਨੂੰ ਲਾਇਆ ਜਾਂਦਾ ਹੈ। ਉੱਥੋਂ ਫਿਰ ਅੱਛਾ ਇਹ ਵੀ ਦੱਸਦਾ ਵਾ ਜਾਂ ਕਿ ਇਹ ਜਿਹੜੇ ਸਪੇਨ ਦੇ ਕੈਨਰੀ ਆਈਲੈਂਡਸ ਨੇ ਇਹ ਅਫਰੀਕਾ ਦੇ ਸਾਹਿਲਾਂ ਤੋਂ ਸਿਰਫ 100 ਕਿਲੋਮੀਟਰ ਦੂਰ ਨੇ। ਉੱਥੋਂ ਲਾ ਕੇ ਫਿਰ ਇਹਨਾਂ ਨੂੰ ਯੂਰਪ ਦੇ ਮੁਲਕਾਂ 'ਚ ਵਾੜ ਦਿੱਤਾ ਜਾਂਦਾ। ਪਰ ਪਾਕਿਸਤਾਨੀ ਸਰਕਾਰ ਨੂੰ ਜਦੋਂ ਹੁਣ ਪਤਾ ਲੱਗਾ ਫਿਰ ਸਿਰ ਫੜ ਕੇ ਬੈਠੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਹੁਣ ਸਕਰੀਨਿੰਗ ਫਿਰ ਸਖਤ ਕਰ ਦਿੱਤੀ ਹੈ। ਯਾਨੀ ਹੁਣ ਜਿਹੜੇ ਬੰਦੇ ਕੋਲ ਮਲਾਈਸ਼ੀਆ, ਅਜ਼ਰਬਾਈਜਾਨ, ਮਿਸਰ, ਇਜਿਪਟ ਦਾ ਜਾਂ ਇਧਰ ਦਾ ਵੀਜ਼ਾ ਹੈ ਉਹਦੇ ਕੋਲ ਪੁੱਛ ਪ੍ਰਤੀਤ ਪੂਰੀ ਕਰਨ ਦੇ ਨੇ ਔਰ ਕਹਿਣ ਦੇ ਨੇ ਕਿ ਹਜੇ ਵੀ ਦਰਜਨਾਂ ਲੋਕਾਂ ਨੂੰ ਜਹਾਜ਼ਾਂ ਤੋਂ ਲਾਤਾ ਹੈ, ਆਫਲੋਡ ਕਰ ਦਿੱਤਾ ਹੈ, ਉਹਨਾਂ ਦੀ ਬੋਰਡਿੰਗ ਨਹੀਂ ਹੋਣ ਦਿੱਤੀ। ਉਹਨਾਂ ਆਖਿਆ ਕਿ ਆ ਜਾ ਤੂੰ ਮਸ਼ਕੂਕ ਹੈ। ਸੋ ਪਹਿਲਾਂ ਬਾਕੀ ਮਾਮਲੇ ਸਨ, ਹੁਣ ਇਹ ਹੈ, ਇਹ ਨਵੇਂ ਰੂਟ ਸਾਹਮਣੇ ਆਇਆ ਜਿੰਦੇ ਰਾਹੀਂ ਇਨਲੀਗਲ ਤਰੀਕੇ ਨਾਲ ਲੋਕ ਪਾਕਿਸਤਾਨ ਤੋਂ ਨਸਣ ਦੇ ਸੀਗੇ, ਉਹ ਵੀ ਹੁਣ ਫੜਤ 'ਚ ਆਉਣ ਲੱਗ ਪਏ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਾ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਜਾਂਦੇ ਕਰਨੇ ਹੁੰਨੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੀ ਵੇਖਦੇ ਹੋ। ਹਫਤੇ 'ਚ 5 ਦਿਨ ਅਮਰੀਕਾ ਮੌਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਪਾਕਿਸਤਾਨ ਦੇ ਨਾਲ ਜੁੜੀਆਂ ਗੈਰ ਜਾਨਿਬਦਾਰ ਖਬਰਾਂ ਨੇ ਜਿਹੜੀਆਂ ਇਹ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹੁੰਨੇ ਆ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।